ਹਰਜਿੰਦਰ ਸਿੰਘ ਦੇ ਜਿਹੜੇ ਫਲੋਰੀਡਾ ਵਾਲੇ ਐਕਸੀਡੈਂਟ ਤੋਂ ਪਹਿਲਾਂ ਜਿਹੜਾ ਇੱਕ ਕਾਫੀ ਚਰਚਾ ਦਾ ਵਿਸ਼ਾ ਸੀਗਾ, ਜਿਹੜਾ ਫਰੇਟ ਗਾਰਡ ਦੇ ਉੱਤੇ ਜਿਹੜੀਆਂ ਨਕਲੀ ਪੈ ਜਾਂਦੀਆਂ ਸੀਗੀਆਂ, ਆਪਾਂ ਇੱਕ ਦੋ ਵਾਰੀ ਜਿਹੜੇ ਉਹ ਲੈ ਕੇ ਆਏ ਸੀਗੇ। ਆਈ ਐਮ ਪ੍ਰੀਟੀ ਸ਼ੋਰ ਉਹ ਅਜੇ ਵੀ ਮੁੱਦਾ ਜਿਹੜਾ ਉਹ ਚੱਲ ਰਿਹਾ ਹੋਊਗਾ। ਹੁਣ ਮੇ ਵੀ ਉਸ ਸਗੋਂ ਹੋਰ ਵੱਧ ਗਿਆ ਹੋਊਗਾ। ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੇਟ ਆ ਜਾਂ ਗੁੱਸਾ ਆ ਦੂਜਿਆਂ ਦੇ ਪ੍ਰਤੀ, ਉਹ ਦੇਖ ਕੇ ਕੀ ਪਤਾ ਉਹਦੇ ਨਾਲ ਵੀ ਜਿਹੜਾ ਉਹ ਕਰੀ ਜਾਂਦੇ ਹੋਣਗੇ। ਸੋ ਇੱਕ ਵਾਰੀ ਆਪਾਂ ਉਹਨਾਂ ਨੂੰ ਦੁਬਾਰਾ ਨਾਲ ਲੈ ਕੇ ਆਉਂਦੇ, ਉਹ ਥੋੜੀ ਜਿਹੀ ਜਿਹੜੀ ਜਾਣਕਾਰੀ ਦੇ ਸਕਦੇ ਆ ਵੀ ਜੇ ਕਿਸੇ ਦੇ ਉੱਤੇ ਗਲਤ ਇਸ ਤਰੀਕੇ ਦੀ ਰਿਪੋਰਟ ਪਾਈ ਹੋਈ ਆ ਤੇ ਉਹ ਕਿੱਦਾਂ ਜਿਹੜੀ ਉਸ ਦੇ ਵਿੱਚ ਹੈਲਪ ਕਰ ਸਕਦੇ ਆ। ਗਗਨ ਆਪਣੇ ਨਾਲ ਇਸ ਟਾਈਮ ਜੁੜ ਰਹੇ ਨੇ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਪੰਜਾਬੀ ਰੇਡੀਓ USA ਦੇ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਸੋ ਜਿਹੜੇ ਫਰੇਟ ਗਾਰਡ ਦੇ ਉੱਤੇ ਜਿਹੜਾ ਕਹਿ ਲਓ ਵੀ ਨਕਲੀ ਜਿਹੜੀ ਰਿਪੋਰਟ ਪੈ ਜਾਂਦੀ ਆ, ਸੋ ਸਿਚੁਏਸ਼ਨ ਤੁਸੀਂ ਦੇਖ ਰਹੇ ਆ ਵੀ ਕੋਈ ਵਧੀ ਆ ਜਾਂ ਉਦਾਂ ਹੀ ਆ, ਜਾਂ ਕੀ ਸਿਚੁਏਸ਼ਨ ਇਸ ਟਾਈਮ ਉਸ ਨੂੰ ਲੈ ਕੇ ਜਿਹੜੀ ਚੱਲ ਰਹੀ ਆ? ਸਿਚੁਏਸ਼ਨ ਪਹਿਲਾਂ ਤੇ ਮਾੜੀ ਸੀ, ਹੁਣ ਉਹ ਦਿਨੋਂ ਦਿਨ ਜਿਹੜਾ ਫਲੋਰੀਡਾ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਨਾਲ ਸਿਚੁਏਸ਼ਨ ਇੰਨੀ ਵਰਸਟ ਹੋ ਗਈ ਹੈ ਜੀ ਵੀ ਤੁਸੀਂ ਯਕੀਨ ਨਹੀਂ ਕਰਨਾ ਵੀ ਹਜ਼ਾਰਾਂ ਕਾਲਾਂ ਆਉਂਦੀਆਂ ਜੀ, ਜਿਹੜੀਆਂ ਕਈ ਤੇ ਸਾਡੇ ਕੋਲ ਅਟੈਂਡ ਵੀ ਨਹੀਂ ਹੁੰਦੀਆਂ, ਇੰਨੀਆਂ ਕਾਲਾਂ ਨੇ। ਤੇ ਉਹਦੇ ਕਰਕੇ ਟਰੱਕਿੰਗ ਇੰਡਸਟਰੀ ਤੇ ਬੜਾ ਮਾੜਾ ਇੰਪੈਕਟ ਪਿਆ ਜੀ। ਕੰਮ ਤੇ ਅੱਗੇ 2-3 ਸਾਲ ਤੋਂ ਡਾਵਾਡੋਲ ਸੀਗਾ, ਪਰ ਇਸ ਚੀਜ਼ ਨੇ ਉਹਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਤਾ ਤੇ ਇਹਦਾ ਬਰੋਕਰ ਵੀ ਬਹੁਤ ਜ਼ਿਆਦਾ ਫਾਇਦਾ ਉਠਾ ਰਿਹਾ ਜੀ। ਠੀਕ ਹੈ, ਸੋ ਕੀ ਇਹਨਾਂ ਦੇ ਕੋਲ ਫਿਰ ਕੀ ਆਪਸ਼ਨ ਬਚਦੀਆਂ ਨੇ ਗਗਨ? ਦੇਖੋ ਜੀ, ਆਪਸ਼ਨ ਤੇ ਇਹੋ ਹੀ ਹੈ ਜੀ, ਮੋਸਟ ਆਫ ਦਾ ਜਿਹੜੇ ਆਪਣੇ ਕੈਰੀਅਰਸ ਨੇ ਉਹਨਾਂ ਨੂੰ ਚਾਹੀਦਾ ਵੀ ਇੱਕ ਦਿਨ ਵੀ ਆਪਣਾ ਖਰਾਬ ਨਾ ਕਰਨ, ਕਿਉਂਕਿ ਉਹ ਯੂਜੂਅਲੀ ਟਰਾਈ ਕਰਦੇ ਆ ਵੀ ਇਸ ਚੀਜ਼ ਨੂੰ ਖੁਦ ਡਿਸਪਿਊਟ ਕਰਨ, ਪਰ ਉਹ ਇਹਦੇ ਵਿੱਚ ਸਫਲ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਕਈ ਵਾਰੀ ਤੁਹਾਨੂੰ ਲੀਗਲ ਇਸ਼ੂਜ਼ ਵੀ ਝੱਲਣੇ ਪੈਂਦੇ ਆ। ਇਸ ਕਰਕੇ ਮੈਂ ਤੇ ਇਹੋ ਹੀ ਕਹੂੰਗਾ ਜੀ, ਅੱਗੇ ਸਮਾਂ ਤੇ ਅੱਗੇ ਬਹੁਤ ਖਰਾਬ ਚੱਲ ਰਿਹਾ ਤੇ ਆਪਾਂ ਇੱਕ ਦਿਨ ਵੀ ਜਿਹੜਾ ਆਪਾਂ ਨੂੰ ਲੋਡ ਨਹੀਂ ਮਿਲਦਾ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਆਰਥਿਕ ਸਥਿਤੀ ਆ ਉਹ ਸਹੀ ਨਹੀਂ ਰਹਿਣੀ। ਇਸ ਕਰਕੇ ਤੁਸੀਂ ਇੱਕ ਲੀਗਲ ਐਡਵਾਈਸ ਲਓ, ਸਾਨੂੰ ਕਾਲ ਕਰੋ। ਜਿਹੜੇ ਸਾਡੇ ਪ੍ਰੋਫੈਸ਼ਨਲ ਅਟਰਨੀਜ਼ ਨੇ ਉਹਨਾਂ ਨੂੰ ਐਕਸਪਰਟੀਜ਼ ਹੈਗੀ ਜੀ ਇਸ ਕੰਮ ਦੇ ਵਿੱਚ, ਚਾਹੇ ਤੁਹਾਡੀ DAT ਦੇ ਉੱਤੇ ਕੋਈ ਰਿਪੋਰਟ ਆ ਜਾਂ ਟਰੱਕ ਸਟਾਪ ਕਹਿ ਲਓ, ਕੈਰੀਅਰ 411, ਫਰੇਟ ਗਾਰਡ ਨੇ, ਕਿੰਨੇ ਪਲੇਟਫਾਰਮਸ ਨੇ ਜਿਹਦੇ ਉੱਤੇ ਬ੍ਰੋਕਰ ਤੁਹਾਡੀ ਕੰਪਲੇਂਟ ਪਾ ਦਿੰਦਾ ਵਾ। ਤੇ ਤੁਸੀਂ ਸਾਨੂੰ ਕਾਲ ਕਰੋ, ਵੀ ਆਰ ਜਸਟ ਵਨ ਕਾਲ ਅਵੇ। ਅਸੀਂ ਤੁਹਾਡੇ ਜਿਹੜੇ ਕੇਸ ਨੂੰ ਰਿਵਿਊ ਕਰਦੇ ਆ ਜੀ। ਰਿਵਿਊ ਕਰਨ ਤੋਂ ਬਾਅਦ ਕਿਸੇ ਕਨਕਲੂਜਨ ਤੇ ਪਹੁੰਚਦੇ ਆ ਤੇ 100%, 99.9% ਚਾਂਸਿਸ ਨੇ ਵੀ ਅਸੀਂ ਉਸ ਨੈਗੇਟਿਵਿਟੀ ਨੂੰ ਰਿਮੂਵ ਕਰਾ ਦੇਣੇ ਰਿਪੋਰਟ ਦੇ ਵਿੱਚੋਂ ਜੀ। ਆਪਣਾ ਫੋਨ ਨੰਬਰ ਸ਼ੇਅਰ ਕਰ ਲਿਓ ਗਗਨ। ਜੀ ਸਾਡਾ ਫੋਨ ਨੰਬਰ ਹੈਗਾ ਜੀ 855 447 5155 ਤੇ ਸਾਨੂੰ ਕਾਲ ਕਰੋ। ਸਾਡੀ ਕੰਸਲਟੇਸ਼ਨ ਬਿਲਕੁਲ ਫ੍ਰੀ ਆ, ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ। ਅਸੀਂ ਸਿਰਫ ਤੁਹਾਡਾ ਕੇਸ ਨਹੀਂ ਫੜਾਂਗੇ, ਅਸੀਂ ਤੁਹਾਨੂੰ ਜਿਹੜਾ ਜਿੰਨਾ ਤੱਕ ਤੁਸੀਂ ਸਾਡੇ ਨਾਲ ਰਹੋਗੇ ਅਸੀਂ ਤੁਹਾਨੂੰ ਥਰੂ ਆਊਟ ਦਾ ਪ੍ਰੋਗਰਾਮ ਅੱਗੇ ਤੋਂ ਵੀ ਗਾਈਡ ਕਰਾਂਗੇ ਵੀ ਕਿਹੜੀਆਂ ਚੀਜ਼ਾਂ ਆਪਾਂ ਨੂੰ ਬ੍ਰੋਕਰ ਦੀ ਵਿੱਚ ਚੈੱਕ ਕਰਨੀਆਂ ਬਿਫੋਰ ਟੇਕਿੰਗ ਅ ਲੋਡ। ਜੀ ਠੀਕ ਹੈ ਜੀ, ਚਲੋ ਠੀਕ ਹੈ ਜੀ। ਸੋ ਜੇ ਕਿਸੇ ਨੂੰ ਇਸ ਤਰੀਕੇ ਦੀ ਦਿੱਕਤ ਆ ਤਾਂ ਤੁਸੀਂ ਗਗਨ ਹੁਣਾਂ ਦੇ ਨਾਲ ਜਿਹੜਾ ਉਹ ਕੰਟੈਕਟ ਕਰੋ, ਤਾਂ ਜੋ ਜਿੱਦਾਂ ਦੱਸ ਰਿਹਾ ਵੀ ਮਸਲਾ ਵਧਿਆ ਪਿਆ ਆ ਵੀ ਉਹਨੂੰ ਤੁਸੀਂ ਸਮੇਂ ਸਿਰ ਜਿਹੜਾ ਸਕੋ। ਥੈਂਕ ਯੂ ਗਗਨ ਕਾਲ ਦੇ ਲਈ। ਇਹਦੇ ਉੱਤੇ ਮੈਂ ਹਾਂਜੀ ਜੀ ਰਮਨ ਜੀ, ਕਿ ਜਿਹੜੀ ਫਰੇਟ ਕਾਰਡ ਰਿਪੋਰਟ ਜਾਂ ਹਾਈਵੇ ਦੀ ਰਿਪੋਰਟ ਹੈ, ਫਰੇਟ ਕਾਰਡ ਦੀ ਰਿਪੋਰਟ ਦੇ ਬਾਰੇ 'ਚ ਮੈਨੂੰ ਪਤਾ ਸੀਗਾ ਕਿ ਉਹ ਕਾਫੀ ਜਿਹੜੀ ਆ ਉਹ ਨੁਕਸਾਨ ਹੁੰਦਾ ਆ ਔਰ ਕਾਫੀ ਹੱਦ ਤੱਕ ਉਹ ਕਈ ਵਾਰੀ ਰੰਜਿਸ਼ ਦੇ ਵਿੱਚ ਪਾਈ ਜਾਂਦੀ ਆ। ਪਰ ਹੁਣ ਇਸ ਵੇਲੇ ਜਿਹੜੀ ਹਾਈਵੇ ਐਪ ਹੈਗੀ ਆ ਜਾਂ ਦੂਸਰੀਆਂ ਐਪ ਹੈਗੀਆਂ ਜਿਹੜੀਆਂ ਆ ਰਹੀਆਂ ਹੈਗੀਆਂ, ਉਹਦੇ ਵਿੱਚ ਜਿਹੜੀਆਂ ਜੋ ਰੈੱਡ ਫਲੈਗ ਹੋ ਰਹੇ ਹੈਗੇ ਆ, ਉਹ ਐਕਚੁਅਲੀ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ 60 to 70% ਜਿਹੜੀਆਂ ਹੈਗੀਆਂ ਉਹ ਆਪਣੀਆਂ ਗਲਤੀਆਂ ਕਰਕੇ ਪੈਂਦੀਆਂ ਹੈਗੀਆਂ ਰਿਪੋਰਟਸ, ਜਿਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਇਸ ਵੇਲੇ ਹੈਗਾ ਉਹ ਹੈਗਾ ਕਿ ਡਬਲ ਬ੍ਰੋਕਰਿੰਗ ਦਾ। ਜੇ ਇੱਕ ਟਰੱਕਿੰਗ ਕੰਪਨੀ ਲੋਡ ਚੱਕ ਕੇ ਦੂਜੀ ਟਰੱਕਿੰਗ ਕੰਪਨੀ ਨੂੰ ਦਿੰਦੀ ਆ, ਚਾਹੇ ਉਹਨਾਂ ਦਾ ਭਰਾ, ਦੋਸਤ, ਮਿੱਤਰ ਜੋ ਵੀ ਆ, ਉਹਦੇ ਉੱਤੇ ਜਿਹੜੀ ਆ ਉਹ ਫਰੇਟ ਗਾਰਡ ਰਿਪੋਰਟ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ। ਦੂਸਰਾ ਜਿਹੜਾ ਮੇਜਰ ਰੀਜ਼ਨ ਹੈਗਾ ਫਰੇਟ ਗਾਰਡ ਰਿਪੋਰਟ ਦਾ, ਕਿ ਜੇ ਤੁਸੀਂ ਫਰੇਟ ਲਿਆ ਹੈਗਾ, ਟੀਮ ਦਾ ਲੋਡ ਲਿਆ ਹੈਗਾ ਤੇ ਤੁਸੀਂ ਸਿੰਗਲ ਡਰਾਈਵਰ ਜਾ ਕੇ ਉਹ ਲੋਡ ਚੱਕਦਾ, ਉਹਦੇ ਕਰਕੇ ਤੁਹਾਡੇ ਤੇ ਉਹ ਫਰੇਟ ਗਾਰਡ ਦੀ ਰਿਪੋਰਟ ਜਾਂ ਦੀ ਹਾਈਵੇ ਦੀ ਜਿਹੜੀ ਆ ਉਹ ਰੈੱਡ ਅਲਰਟ ਹੁੰਦਾ ਆ। ਜਦੋਂ ਤੁਸੀਂ ਜਿਹੜਾ ਵੀ ਬ੍ਰੋਕਰ ਨੇ ਤੁਹਾਨੂੰ ਕੰਮ ਕਿਹਾ ਹੈਗਾ ਤੁਸੀਂ ਉਹ ਨਹੀਂ ਕਰਦੇ ਹੈਗੇ, ਉਹਦੇ ਕਰਕੇ ਤੁਹਾਨੂੰ ਹਾਈਵੇ ਦੇ ਉੱਤੇ ਕੀਤਾ ਜਾਂਦਾ ਆ। ਤੀਸਰਾ ਹੋਰ ਚੌਥਾ ਰੀਜ਼ਨ ਜਿਹੜਾ ਹੈਗਾ, ਜਦੋਂ ਇੱਕੋ ਹੀ ਐਡਰੈਸ ਦੇ ਉੱਤੇ ਮਲਟੀਪਲ ਕੰਪਨੀਆਂ ਜਿਹੜੀਆਂ ਉਹ ਹੁੰਦੀਆਂ ਹੈਗੀਆਂ, ਉਹਦੇ ਕਰਕੇ ਤੁਹਾਡੇ ਤੇ ਹਾਈਵੇ ਦੀ ਰਿਪੋਰਟ ਪੈਂਦੀ ਆ। ਜਦੋਂ ਤੁਹਾਡੀ ਕੰਪਨੀ ਦਾ ਫੋਨ ਨੰਬਰ ਤੇ ਦੂਜੀ ਕੰਪਨੀ ਦਾ ਫੋਨ ਨੰਬਰ ਮੈਚ ਕਰ ਜਾਂਦਾ, IP ਐਡਰੈਸ ਮੈਚ ਕਰ ਜਾਂਦਾ, ਈਮੇਲ ਐਡਰੈਸ ਮੈਚ ਕਰ ਜਾਂਦਾ, ਕੁਛ ਵੀ ਤੁਹਾਡਾ ਮੈਚ ਕਰਦਾ ਹੈਗਾ,
ਉਦੋਂ ਤੁਹਾਡੇ ਤੇ ਹਾਈਵੇ ਦੀ ਰਿਪੋਰਟ ਪੈਂਦੀ ਹੈਗੀ ਆ। ਹੁਣ ਇਹਨਾਂ ਦਾ ਰੀਜ਼ਨ ਕੀ ਆ, ਵਾਈ ਬ੍ਰੋਕਰ ਡੂ ਦਿਸ, ਠੀਕ ਹੈ ਨਾ। ਬ੍ਰੋਕਰ ਨੂੰ ਆਪਣਾ ਡਰ ਹੈਗਾ, ਬ੍ਰੋਕਰ ਨੂੰ ਆਪਣਾ ਖਤਰਾ ਹੈਗਾ ਕਿ ਮੈਂ ਲੋਡ ABC ਕੰਪਨੀ ਨੂੰ ਦਿੱਤਾ ਹੈਗਾ ਤੇ ABC ਕੰਪਨੀ ਨੇ ਲੋਡ ਉਹ BBC ਕੰਪਨੀ ਨੂੰ ਦੇ ਦਿੱਤਾ ਅੱਗੇ। ਹੁਣ BBC ਕੰਪਨੀ ਦੀ ਬ੍ਰੋਕਰ ਦੇ ਕੋਲ ਕੋਈ ਨੌਲੇਜ ਨਹੀਂ ਹੈਗੀ, ਉਹ ਕੌਣ ਆ, ਕਿੱਦਾਂ ਆ, ਉਹਦਾ ਲੋਡ ਇੰਸ਼ੋਰੈਂਸ ਨੇ ਕਵਰ ਨਹੀਂ ਕਰਨਾ ਕਿਉਂਕਿ ਜਿਹੜੇ ਕੈਰੀਅਰ ਨੂੰ ਦਿੱਤਾ ਉਸ ਕੈਰੀਅਰ ਨੇ ਚੱਕਿਆ ਨਹੀਂ। ਇਹ ਬੜੀਆਂ ਕੰਪਲੀਕੇਸ਼ਨਸ ਆ ਜਿਹੜੀਆਂ ਅੱਜ ਤੋਂ 10 ਸਾਲ ਪਹਿਲਾਂ ਜਿਹੜੀਆਂ ਨਾ, ਉਹ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ ਦੇ ਥੱਲੇ ਚੱਲਦੀਆਂ ਸੀਗੀਆਂ। ਤੁਸੀਂ ਕੋਈ ਨਹੀਂ, ਰਲ ਮਿਲ ਕੇ ਲੋਡ ਚੱਕ ਲਓ, 4 ਕੰਪਨੀਆਂ ਇਕੱਠੀਆਂ ਹੋ ਕੇ ਇੱਕ ਥਾਂ ਕਰ ਲੈਂਦੀਆਂ ਸੀ, ਚਲੋ ਲੋਡ ਚੱਲਦਾ ਸੀਗਾ। ਲੇਕਿਨ ਹੁਣ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਆ, ਹੁਣ ਟੈਕਨੋਲੋਜੀ ਦਾ ਕੰਮ ਇੰਨਾ ਐਡਵਾਂਸ ਹੋ ਗਿਆ ਕਿ ਉਹਦੇ ਵਿੱਚ ਇਹ ਕੰਮ ਕਰਨੇ ਆਲਮੋਸਟ ਇਸ ਵੇਲੇ ਨਾਮੁਮਕਿਨ ਹੋ ਗਿਆ। ਸੋ ਉਹਦਾ ਮਤਲਬ ਕੀ ਆ ਕਿ ਉਹਦੇ ਲਈ ਇਹ ਜਿਹੜੀਆਂ ਐਪਸ ਆਈਆਂ ਹੈਗੀਆਂ, ਹੁਣ ਇਹ ਐਪਸ ਜਿਹੜੀਆਂ ਆ ਇਹ ਤੁਹਾਡੀ ਪਰਫਾਰਮੈਂਸ ਟਰੈਕ ਕਰਦੀਆਂ, ਤੁਹਾਡੀ ਹਰ ਚੀਜ਼ ਟਰੈਕ ਕਰਦੀਆਂ। ਮਤਲਬ ਕਿ ਤੁਸੀਂ A to Z ਕੋਈ ਵੀ ਗਲਤ ਕੰਮ ਕਰਦੇ ਆ ਟਰੈਕਿੰਗ ਦੇ ਵਿੱਚ, ਦੇ ਵਿਲ ਟਰੈਕ ਯੂ ਵਿਦਨ ਅ ਕਲਿਕ, ਠੀਕ ਆ। ਹੁਣ ਜਦੋਂ ਕਰਦੇ ਆ ਉਹ ਰਿਪੋਰਟ ਦੇ ਵਿੱਚ ਪਾ ਦਿੰਦੇ ਆ ਕਿ ਭਾਈ ਆਈ ਟੋਲਡ ਇਸ ਕੈਰੀਅਰ ਨੂੰ ਕਿਹਾ ਸੀਗਾ ਕਿ ਮੈਂ ਟੀਮ ਦਾ ਲੋਡ ਦਿੱਤਾ ਆ, ਪਰ ਉੱਥੇ ਸਿੰਗਲ ਡਰਾਈਵਰ ਪਿਕਅਪ ਕਰਨ ਗਿਆ। ਇੱਕ ਕੰਪਨੀ ਨੇ ਮੈਨੂੰ ਇਹੋ ਹੀ ਰਿਪੋਰਟ ਜਿਹੜੀ ਆ ਉਹਨਾਂ ਨੇ ਫਾਈਟ ਕਰਨ ਦੇ ਵਾਸਤੇ ਅਪਰੋਚ ਕੀਤੀ ਤੇ ਜਦ ਉਹਨਾਂ ਨੂੰ ਕਿਹਾ ਕਿ ਮੈਨੂੰ ਸਕਰੀਨਸ਼ਾਟ ਭੇਜੋ ਤੁਹਾਡੀ ਰਿਪੋਰਟ ਦਾ, ਉਹ ਸਕਰੀਨਸ਼ਾਟ ਦੇ ਵਿੱਚ ਬ੍ਰੋਕਰ ਮਲਟੀਪਲ ਟਾਈਮ ਕਹਿ ਰਿਹਾ ਕਿ ਅਸੀਂ ਤੁਹਾਨੂੰ ਬਾਰ-ਬਾਰ ਕਿਹਾ ਕਿ ਤੁਸੀਂ ਡਬਲ ਜਿਹੜਾ 2 ਡਰਾਈਵਰ ਆ ਉਹ ਚਾਹੀਦੇ ਆ, ਸਾਡਾ ਟੀਮ ਦਾ ਲੋਡ ਆ, ਤੁਸੀਂ 2 ਡਰਾਈਵਰ ਵੀ ਲੈ ਕੇ ਆਏ ਆ, ਪਰ ਪ੍ਰੈਮਿਸਿਸ ਤੋਂ ਵੇਅਰ ਹਾਊਸ ਤੋਂ ਬਾਹਰ ਨਿਕਲਦੇ ਹੀ ਦੂਜਾ ਡਰਾਈਵਰ ਜਿਹੜਾ ਉਹ ਟਰੱਕ 'ਚੋਂ ਛੱਡ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਤੁਸੀਂ ਇਸ ਚੀਜ਼ਾਂ ਦੇ ਲਈ ਨਾ ਇਹ ਨਾ ਸੋਚੋ ਵੀ ਜੇ ਇਹੋ ਜਿਹੀ ਰਿਪੋਰਟ ਪੈ ਗਈ ਤੇ ਕੋਈ ਗੱਲ ਨਹੀਂ, ਆਈ ਨੋ ਰਿਪੋਰਟਾਂ ਰਿਮੂਵ ਹੋ ਸਕਦੀਆਂ, ਪਰ ਕਈ ਜੈਨੂਇਨ ਰਿਪੋਰਟਾਂ ਹੈਗੀਆਂ ਜਿਹੜੀਆਂ ਬ੍ਰੋਕਰ ਨਹੀਂ ਰਿਮੂਵ ਕਰਦੇ ਹੈਗੇ ਕਿਉਂਕਿ ਯੂ ਆਰ ਐਟ ਫਾਲਟ। ਇਹ ਜਦੋਂ ਅਸੀਂ ਟਿਕਟ ਫਾਈਟਿੰਗ ਵੀ ਹੁੰਦੀ ਹੈ, ਜਦੋਂ ਸਪੀਡਿੰਗ ਦੀ ਜਿਹੜੀ ਆ ਇਹ ਟਿਕਟ ਆ, ਹੁਣ ਕਈ ਵਾਰੀ ਬੰਦੇ ਆਉਂਦੇ ਉਹ ਕਹਿੰਦੇ ਜੀ ਤੁਹਾਡੀ ਨਾਪਟਾ ਦੀ ਪਲਾਨ ਲੈ ਰਹੀ ਜੀ, ਅਸੀਂ 2995 ਦੀ ਪਲਾਨ ਲੈ ਰਹੀ, ਹੁਣ ਮੇਰੀ ਟਿਕਟ ਪੱਕੀ ਰਿਮੂਵ ਕਰਾ ਦਿਓ, ਮੇਰੇ ਪੁਆਇੰਟ ਪੱਕੇ ਕਢਾ ਦਿਓ। ਯਾਰ ਇਦਾਂ ਨਹੀਂ ਹੁੰਦਾ। There are certain things that you can fight and certain things you cannot fight. Just imagine ਜੇ ਤੁਸੀਂ ਗਲਤੀ ਕੀਤੀ ਆ, ਉਹ ਤੁਹਾਡੇ ਲਈ ਹੋ ਸਕਦਾ ਗਲਤੀ ਨਾ ਹੋਵੇ, ਲੇਕਿਨ ਬ੍ਰੋਕਰ ਦੀ ਅੱਖ ਤੋਂ ਦੇਖੋ ਗਲਤੀ ਹੁੰਦੀ ਆ। ਮੈਂ ਕਿਸੇ ਬ੍ਰੋਕਰ ਦੀ ਇਸ ਵੇਲੇ ਕੋਈ ਪੈਰਵਾਈ ਨਹੀਂ ਕਰ ਰਿਹਾ, ਪਰ ਮੈਂ ਤੁਹਾਨੂੰ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੀਆਂ ਚੀਜ਼ਾਂ ਕਿਉਂ ਵਾਪਰ ਰਹੀਆਂ ਤੁਹਾਡੇ ਨਾਲ, ਕਿਉਂਕਿ ਆਹ ਜਿਹੜੇ ਮਸਲੇ ਹੁੰਦੇ ਹੈਗੇ ਆ, ਆਹ ਚੀਜ਼ਾਂ ਆਪਾਂ ਕਾਮਨ ਕਰਦੇ ਹੈਗੇ ਆ, ਆਪਣੀ ਕਮਿਊਨਿਟੀ ਵਿੱਚ ਕਾਮਨ ਚੱਲਦੀਆਂ, ਇਸ ਕਰਕੇ ਜਿਹੜੀਆਂ ਰਿਪੋਰਟਾਂ ਆ ਇਹ ਤੁਹਾਡੇ ਤੇ ਪੈਂਦੀਆਂ। ਫਰੇਟਗਾਰਡ ਇਜ਼ ਅ ਡਿਫਰੈਂਟ ਲੈਵਲ, ਉਹ ਉਹਨਾਂ ਦਾ ਬਿਲਕੁਲ ਹੀ ਮਤਲਬ ਕਿ ਨੈਕਸਟ ਲੈਵਲ ਆ, ਉਹ ਡੈਫੀਨੇਟਲੀ ਬੰਦ ਹੋਣੀ ਚਾਹੀਦੀ ਆ। ਪਰ ਜਿਹੜੀ ਹਾਈਵੇ ਐਪ ਆ ਜਾਂ ਹੋਰ ਐਪਸ ਹੈਗੀਆਂ, ਉਹ ਕਿਸੇ ਨਾ ਕਿਸੇ ਹੱਦ ਤੱਕ ਫਰੇਟ ਥੈਫਟ, ਹੋਰ ਚੀਜ਼ਾਂ ਨੂੰ, ਡਬਲ ਬ੍ਰੋਕਰੇਜ ਨੂੰ ਉਹ ਰੋਕਣ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਸੋ ਇਸ ਕਰਕੇ ਆਹ ਕਲੈਰਿਟੀ ਥੋੜੀ ਜਿਹੀ ਹੈ। ਜੀ, ਥੈਂਕ ਯੂ ਜੀ।